ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਚੈਨਲ ਤੋਂ ਜਿਨ੍ਹਾਂ ਦਾ ਫੋਨ ਨੰਬਰ 4082722500। ਹਰ ਇੱਕ ਤਰ੍ਹਾਂ ਦੀ ਉਹ ਇੰਸ਼ੋਰੈਂਸ ਕਰਦੇ ਨੇ, ਆਟੋ, ਲਾਈਫ, ਬਿਜ਼ਨਸ ਅਤੇ ਮੈਡੀਕਲ ਦੀ ਇੰਸ਼ੋਰੈਂਸ ਕਰਦੇ ਨੇ ਜੀ। ਗੁਰਦੀਪ ਸਿੰਘ ਜੀ ਬਿਆਦੀ, ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਅਸ਼ਾਨਜੀਤ ਸਿੰਘ ਕਲੋਟੀ, ਜੁੱਬਾ ਸਿਟੀ, ਬਹਾਦਰ ਸਿੰਘ ਗਿੱਲ, ਫੋਲਰ, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizza.com। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਪੜ੍ਹਦੇ ਕਸ਼ਮੀਰੀ ਵਿਦਿਆਰਥੀ, ਉਹਨਾਂ ਦੀ ਸ਼ਾਮਤ ਆਈ। ਬਿਲਕੁਲ ਜੀ, ਜਿਹੜਾ ਇੱਕ ਪ੍ਰਾਈਵੇਟ ਜਿਹੜੀ ਯੂਨੀਵਰਸਿਟੀ ਆ ਉਹਦੇ ਤੋਂ ਪੜ੍ਹੇ ਗਏ ਕੁਛ ਵਿਅਕਤੀ ਜਿਨ੍ਹਾਂ ਦੇ ਜਿਹੜਾ ਦੀ ਦੁਨੀਆ ਜਾ ਕੇ 12 ਇੱਕ ਜਿਹੜਾ ਦੀ ਗਰੁੱਪ ਦੇ ਨਾਲ ਜਿਹੜਾ ਜੰਮੂ ਕਸ਼ਮੀਰ ਦੇ ਵਿੱਚੋਂ ਆਪਰੇਟ ਕਰਦਾ ਔਰ ਮਿਲੇ ਹਥਿਆਰਾਂ ਤੋਂ ਬਾਅਦ ਇਸ ਵੇਲੇ ਇੱਕ ਤਾਂ ਜੀ ਇੱਕ ਕਸ਼ਮੀਰੀ ਜਿਹੜਾ ਦੀ ਸੁਹੇਲ ਭੱਟ ਹੈ, ਇਹਨੂੰ ਬਨੂੜ ਤੋਂ ਜਿਹੜਾ ਜੀ ਉਹ ਚੁੱਕਿਆ ਪੁਲਿਸ ਨੇ ਔਰ ਇਹਨੂੰ ਜਲੰਧਰ ਜਿਹੜਾ ਜੀ ਉਹ ਲਿਆਂਦਾ ਗਿਆ। 10 ਦਿਨ ਦਾ ਪੁਲਿਸ ਰਿਮਾਂਡ ਇਹਦਾ ਜਿਹੜਾ ਜੀ ਉਹ ਲਿਆ ਗਿਆ ਔਰ ਇਹ ਪਤਾ ਲੱਗਾ ਜੀ ਕਿ ਇਹ ਤੋਂ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਇੱਥੇ ਵਿਰਦੀ ਕਲੋਨੀ ਪੈਂਦੀ ਆ, ਉਹਦੇ ਵਿੱਚ ਛਾਪੇਮਾਰੀ ਕਰਕੇ ਜਿਹੜਾ ਜੀ ਇੱਥੋਂ ਇਹਨੂੰ ਚੁੱਕਿਆ ਗਿਆ ਜੀ। ਦੂਜੇ ਪਾਸੇ ਜਿਹੜਾ ਕੇਂਦਰੀ ਗ੍ਰਹਿ ਮੰਤਰਾਲਾ ਹੈ ਉਹਨੇ ਪੰਜਾਬ ਦੇ ਵਿੱਚ ਜਿਹੜੇ ਪ੍ਰਮੁੱਖ ਵਿਦਿਅਕ ਅਦਾਰੇ ਨੇ ਉਹਨਾਂ ਵਿੱਚ ਪੜ੍ਹਦੇ ਕਸ਼ਮੀਰੀ ਨੌਜਵਾਨਾਂ ਦੀ ਪੜਤਾਲ ਵਿੱਢ ਦਿੱਤੀ ਹੈ। ਕਸ਼ਮੀਰੀ ਨੌਜਵਾਨਾਂ ਦੇ ਵਿਦਿਅਕ ਅਦਾਰਿਆਂ ਵਿਚਲੇ ਦਾਖਲੇ ਤੇ ਉਹਨਾਂ ਦੇ ਰਿਹਾਇਸ਼ੀ ਟਿਕਾਣਿਆਂ ਦੇ ਉੱਤੇ ਵੀ ਉਹਨਾਂ ਦੇ ਜਿਹੜੇ ਰਿਹਾਇਸ਼ੀ ਟਿਕਾਣਿਆਂ ਦੇ ਵੇਰਵੇ ਆ ਉਹ ਇਕੱਠੇ ਕੀਤੇ ਜਾ ਰਹੇ ਆ ਔਰ ਗ੍ਰਹਿ ਵਿਭਾਗ ਨੇ ਤਿੱਖੀ ਨਜ਼ਰ ਇਹਦੇ ਉੱਤੇ ਜਿਹੜੀ ਰੱਖਣੀ ਸ਼ੁਰੂ ਕੀਤੀ ਹੈ ਔਰ ਇਹ ਸਾਰਾ ਕੁਝ ਜਿਹੜਾ ਜੀ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਅਰੈਸਟ ਤੋਂ ਬਾਅਦ ਜਿਹੜਾ ਜੀ ਉਹ ਫੜਿਆ ਗਿਆ। ਪੰਜਾਬ 'ਚ ਇਸ ਵੇਲੇ ਕੁੱਲ 29 ਯੂਨੀਵਰਸਿਟੀਜ਼ ਨੇ ਜਿਨ੍ਹਾਂ ਦੇ ਵਿੱਚੋਂ 11 ਸਰਕਾਰੀ ਯੂਨੀਵਰਸਿਟੀਆਂ, 16 ਪ੍ਰਾਈਵੇਟ ਯੂਨੀਵਰਸਿਟੀਆਂ ਤੇ 2 ਡੀਮਡ ਯੂਨੀਵਰਸਿਟੀਆਂ ਨੇ। ਪ੍ਰਾਈਵੇਟ ਯੂਨੀਵਰਸਿਟੀਆਂ ਦੇ ਉੱਤੇ ਖਾਸ ਕਰਕੇ ਨਿਗਾਹ ਜਿਹੜੀ ਦੀ ਉਹ ਗ੍ਰਹਿ ਮੰਤਰਾਲੇ ਦੀ ਹੈ। ਕੇਂਦਰੀ ਯੂਨੀਵਰਸਿਟੀ ਪੰਜਾਬ ਬਠਿੰਡਾ ਦੇ ਵਿੱਚ 26 ਸੂਬਿਆਂ ਦੇ 594 ਸਟੂਡੈਂਟ ਜਿਹੜੇ ਆ ਜੀ ਉਹ ਪੜ੍ਹਦੇ ਆ ਔਰ ਸਭ ਤੋਂ ਜ਼ਿਆਦਾ 78 ਜੰਮੂ ਕਸ਼ਮੀਰ ਦੇ ਆ। ਦੂਜੇ ਨੰਬਰ ਦੇ ਉੱਤੇ ਯੂਪੀ ਦੇ 63, ਕੇਰਲਾ ਦੇ 50 ਤੇ ਉੜੀਸਾ ਦੇ 35 ਇੱਥੇ ਪੜ੍ਹਦੇ ਨੇ ਔਰ ਪੰਜਾਬ ਦੇ ਵਿੱਚ ਕੇਂਦਰੀ ਯੂਨੀਵਰਸਿਟੀ ਦੇ ਵਿੱਚ ਸਿਰਫ 14% ਵਿਦਿਆਰਥੀ ਹੀ ਹੈਗੇ ਆ ਜੀ ਔਰ ਇਹ ਕਿਹਾ ਜਾ ਰਿਹਾ ਕਿ ਨੇੜੇ ਤੋਂ ਨਿਗਾਹ ਜਿਹੜੀ ਹੈ ਜੀ ਉਹ ਰੱਖੀ ਜਾ ਰਹੀ ਹੈ। ਇਹ ਠੀਕ ਹੈ ਕਿ ਜੇ ਸੁਰੱਖਿਆ ਦੇ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਕੁਝ ਜਿਹੜਾ ਜੀ ਉਹ ਕਰਨਾ ਪੈਂਦਾ, ਪਰ ਇਉਂ ਹੈ ਜੀ ਕਿ ਕਿਤੇ ਨਾ ਕਿਤੇ ਇਹ ਜਿਹੜੀਆਂ ਚੀਜ਼ਾਂ ਨੇ ਉਹ ਸਮੁੱਚੇ ਸਭ ਨੂੰ ਜਿਹੜੀਆਂ ਉਹ ਭੁਗਤਣੀਆਂ ਪੈਂਦੀਆਂ ਨੇ। ਜੰਮੂ ਕਸ਼ਮੀਰ ਦੇ ਹਾਲਾਤ ਕੀ ਆ ਉਹ ਸਭ ਨੂੰ ਪਤਾ। ਉੱਥੋਂ ਦੇ ਵੀ ਜਿਹੜੇ ਮਾਪੇ ਨੇ ਉਹ ਕਿਸੇ ਤਰੀਕੇ ਦੇ ਨਾਲ ਇਹ ਸੋਚਦੇ ਆ ਕਿ ਜੋ ਹਾਲਾਤ ਜੰਮੂ ਕਸ਼ਮੀਰ ਦੇ ਬਣੇ ਹੋਏ ਆ ਪਿਛਲੇ ਸਾਲਾਂ ਤੋਂ ਉਹ ਸੁਧਰਨੇ ਨਹੀਂ। ਚਲੋ ਉਹਨਾਂ ਨੂੰ ਐਜੂਕੇਟ ਕਰਕੇ ਕਿਸੇ ਪਾਸੇ ਜਿਹੜਾ ਜੀ ਉਹ ਕੱਢਿਆ ਜਾ ਸਕੇ ਸੂਬੇ ਤੋਂ, ਉਹ ਤਾਂ ਕਰਕੇ ਬਚਾ ਕੇ ਇਹਨਾਂ ਨੂੰ ਜਿਹੜਾ ਜੀ ਕੱਢਣਾ ਚਾਹੁੰਦੇ ਆ ਕਿ ਉੱਥੇ ਨਿਗਾਹ ਜਿਹੜੀ ਹੈ ਜੀ ਉਹ ਸੁਰੱਖਿਆ ਫੋਰਸਾਂ ਦੀ ਰਹਿੰਦੀ ਆ। ਪਰ ਪਿਛਲੇ ਦਿਨੀ ਹੋਈਆਂ ਜਲੰਧਰ ਵਿਚਲੀਆਂ ਜਿਹੜੀਆਂ ਗ੍ਰਿਫਤਾਰੀਆਂ ਸੀਗੀਆਂ ਜੀ ਉਸ ਤੋਂ ਬਾਅਦ ਸ਼ੱਕ ਦੀ ਸੂਈ ਜਿਹੜੀ ਹੈ ਜੀ ਉਹ ਸਮੁੱਚੇ ਵਿਦਿਆਰਥੀਆਂ ਦੇ ਉੱਤੇ ਜਿਹੜੀ ਉਹ ਉੱਠ ਜਾਣੀ ਬਿਨਾਂ ਕਿਸੇ ਸ਼ੱਕ ਦੇ। ਇਹ ਤਕਲੀਫ ਦੇ ਤਾਂ ਜਿਹੜੀ ਹੈ ਜੀ ਉਹ ਹੈਗੀ ਆ ਕਈ ਪੱਖਾਂ ਤੋਂ ਕਿ ਉਹਨਾਂ ਦੀ ਪੜ੍ਹਾਈ ਦੇ ਉੱਤੇ ਵੀ ਇਹਦਾ ਜਿਹੜਾ ਜੀ ਉਹ ਅਸਰ ਕਿਤੇ ਨਾ ਕਿਤੇ ਪਊਗਾ ਕੁਛ ਲੋਕਾਂ ਦੀ ਗਲਤੀ ਦੀ ਵਜ੍ਹਾ ਕਰਕੇ ਜੀ। ਉਹ ਤਾਂ ਹੈ, ਦੇਖੋ ਕਿੱਥੇ ਕਿੱਥੇ ਬੱਚਿਆਂ ਨੂੰ ਬਚਾਉਂਦੇ ਫਿਰਦੇ ਆ ਤਾਂ ਕਿੱਧਰ ਕਿੱਧਰ ਕੀ ਹੁੰਦਾ ਹੈ। ਅਤੇ ਅੱਗੇ ਅਕਾਲੀ ਆਗੂਆਂ ਦੀ ਜੇ ਗੱਲ ਕਰੀਏ ਉਹਨਾਂ ਵਿੱਚ ਹੁਣ ਕਹਿੰਦੇ ਅਣਖ ਜਾਗਣ ਲੱਗ ਪਈ ਆ ਅਤੇ ਭਾਈ ਮਨਜੀਤ ਸਿੰਘ ਨੇ ਵੀ ਬੀੜਾ ਚੱਕਿਆ ਬਗਾਵਤ ਦਾ। ਇਹ ਜਿਹੜਾ ਅੰਦਰ ਸੁਲਗ ਰਿਹਾ ਜਿਹੜਾ ਜੀ ਉਹ ਕੰਟੀਨਿਊਜ਼ ਜਾਰੀ ਆ। ਟੁੱਟ ਭੱਜ ਜਿਹੜੀ ਹੈ ਜੀ ਉਹ ਕਾਫੀ ਹੋ ਰਹੀ ਆ ਔਰ ਇਹ ਅੱਗੇ ਤੋਂ ਅੱਗੇ ਕੁਛ ਦਿਨਾਂ ਦੇ ਦੌਰਾਨ ਸਾਹਮਣੇ ਆ ਜਾਣ ਦੇ ਆਸਾਰ ਹੈ ਜੀ। ਅਗਲੇ ਕੁਛ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਕੁਛ ਸੁਲਗ ਰਿਹਾ, ਇੱਕ ਤਾਂ ਮਾਝੇ ਦੇ ਵਿੱਚੋਂ ਜਿਹੜੀ ਬਗਾਵਤ ਸ਼ੁਰੂ ਹੋਈ ਸੀਗੀ ਉਹ ਸਾਰੀ ਦੀ ਸਾਰੀ ਬਗਾਵਤ ਜਿਹੜੀ ਹੈ ਜੀ ਉਹ ਉੱਥੇ ਹੀ ਖੜੀ ਆ ਔਰ ਇਹ ਕਿਹਾ ਜਾ ਰਿਹਾ ਕਿ ਲਗਾਤਾਰ ਇਹਨਾਂ ਦੇ ਵਿਚਾਲੇ ਸੰਪਰਕ ਜਿਹੜਾ ਜੀ ਉਹ ਬਣਿਆ ਹੋਇਆ ਔਰ ਇਹ ਕਿਸੇ ਟਾਈਮ ਵੀ ਵੱਡਾ ਧਮਾਕਾ ਜਿਹੜਾ ਜੀ ਉਹ ਕਰ ਸਕਦੇ ਆ।
ਇਹ ਜਿਹੜੇ ਮਾਝੇ ਦੇ ਆਗੂ ਨੇ। ਉਧਰ ਇਹ ਜਿਹੜਾ ਅੰਦਰੂਨੀ ਸੰਕਟ ਹੈ ਜੀ ਉਹ ਕੰਟੀਨਿਊ ਜਾਰੀ ਆ। ਮਾਝੇ ਦੇ ਇੱਕ ਹੋਰ ਆਗੂ ਭਾਈ ਮਨਜੀਤ ਸਿੰਘ ਜਿਹੜਾ ਜੀ ਉਹਨੇ ਵੀ ਪਾਰਟੀ ਦੀਆਂ ਨੀਤੀਆਂ ਤੇ ਕਿੰਤੂ ਪ੍ਰੰਤੂ ਕਰਦਿਆਂ ਹੋਇਆ ਡੇਰਾ ਸਿਰਸਾ ਦੇ ਮੁਖੀ ਨੂੰ ਮਾਫੀ ਦੇਣਾ ਪਾਰਟੀ ਲਈ ਸੁਸਾਈਡ ਫੈਸਲਾ ਜਿਹੜਾ ਜੀ ਉਹ ਕਰਾਰ ਦਿੱਤਾ। ਮਨਜੀਤ ਸਿੰਘ ਹੋਰਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਬਰਗਾੜੀ ਘਟਨਾ ਲਈ ਜ਼ਿੰਮੇਵਾਰ ਜਿਹੜੇ ਲੋਕ ਸੀ ਉਹਨਾਂ ਨੂੰ ਅਕਾਲ ਤਖ਼ਤ ਤੇ ਜਾ ਕੇ ਮਾਫੀ ਮੰਗਣੀ ਚਾਹੀਦੀ ਹੈ। ਭਾਈ ਮਨਜੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਮੈਂਬਰ ਆ ਤੇ ਇਸ ਤੋਂ ਪਹਿਲਾਂ ਪਾਰਟੀ ਦੇ ਮੀਤ ਪ੍ਰਧਾਨ ਤੇ ਪੇਡਾ ਦੇ ਚੇਅਰਮੈਨ ਦੇ ਅਹੁਦੇ ਦੇ ਉੱਤੇ ਵੀ ਜਿਹੜਾ ਜੀ ਉਹ ਰਹਿ ਚੁੱਕੇ ਆ। ਦਮਦਮੀ ਟਕਸਾਲ ਦੇ ਸਾਬਕਾ ਮੁਖੀ ਸੰਤ ਕਰਤਾਰ ਸਿੰਘ ਭਿੰਡਰਾਂਵਾਲਾ ਦੇ ਉਹ ਮੁੰਡੇ ਨੇ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਅਮਰੀਕ ਸਿੰਘ ਹੋਰਾਂ ਦੇ ਉਹ ਭਰਾ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦਾ ਪਰਿਵਾਰ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਰਿਹਾ ਤੇ ਉਹਨਾਂ ਇਹ ਵੀ ਕਿਹਾ ਕਿ ਜੇ ਸਮਾਂ ਰਹਿੰਦਿਆਂ ਉਸ ਵੇਲੇ ਦੀ ਸਰਕਾਰ ਨੇ ਇਸ ਘਟਨਾਕ੍ਰਮ ਦੀ ਜੜ ਨੂੰ ਲੱਭ ਲਿਆ ਹੁੰਦਾ ਤਾਂ ਅੱਜ ਪੰਜਾਬ ਦੇ ਹਾਲਾਤ ਕੁਝ ਹੋਰ ਹੁੰਦੇ ਔਰ ਸਪਸ਼ਟੀਕਰਨ ਦੇਣ ਦੀ ਲੋੜ ਜਿਹੜੀ ਆ ਉਹ ਨਾ ਪੈਂਦੀ। ਉਹਨਾਂ ਨੇ ਇਹ ਗੱਲ ਕਹੀ ਕਿ ਅਕਾਲੀ ਦਲ ਨੇ ਪੰਥਕ ਏਜੰਡੇ ਨੂੰ ਤਿਆਗ ਕੇ ਡੇਰਾ ਸਿਰਸਾ ਦੇ ਮੁਖੀ ਨੂੰ ਮਾਫੀ ਦਿੱਤੀ ਜਿਹੜਾ ਕਿ ਪਾਰਟੀ ਲਈ ਆਤਮਘਾਤੀ ਫੈਸਲਾ ਜਿਹੜਾ ਉਹ ਸਾਬਤ ਹੋਇਆ। ਔਰ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੀ ਸਾਖ ਨੂੰ ਢਾਹ ਜਿਹੜੀ ਹੈ ਜੀ ਉਹ ਲੱਗ ਚੁੱਕੀ ਹੋਈ। ਔਰ ਉਹਨਾਂ ਨੇ ਵੀ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰਸ਼ਿਪ ਤੋਂ ਅਸਤੀਫਾ ਨਹੀਂ ਦੇਣਗੇ, ਪਾਰਟੀ 'ਚ ਰਹਿ ਕੇ ਨੀਤੀਆਂ ਦਾ ਵਿਰੋਧ ਕਰਨਗੇ। ਇੱਕ ਤੋਂ ਬਾਅਦ ਦੂਸਰਾ ਔਰ ਇਹ ਕਿਹਾ ਜਾ ਰਿਹਾ ਕਿ ਜਿਹੜੀ ਅੜੀ ਮੌਜੂਦਾ ਪ੍ਰਧਾਨ ਦੀ ਹੈ ਇਹ ਜਿਹੜੇ ਬਾਗੀ ਆ ਉਹਨਾਂ ਨੂੰ ਹੁਣ ਸਿਰੇ ਜਿਹੜਾ ਜੀ ਉਹ ਲਾਉਣਾ ਸ਼ਾਇਦ ਜਿਹੜਾ ਜੀ ਕਿਤੇ ਨਾ ਕਿਤੇ ਇਹ ਸਿਰੇ ਬਹੁਤਾ ਕੁਛ ਜਿਹੜਾ ਉਹ ਲਾ ਦੇਊਗਾ ਜਿਹੋ ਜਿਹੇ ਹਾਲਾਤ ਬਣੇ ਹੋਏ ਆ। ਸ਼ੁਰੂਆਤੀ ਦੌਰ ਦੇ ਵਿੱਚ ਖਾਸ ਤੌਰ ਤੇ ਜਦੋਂ ਪਟਿਆਲੇ ਦੀ ਰੈਲੀ ਸੀ ਤਾਂ ਉਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਹਾ ਸੀਗਾ ਕਿ ਟਕਸਾਲੀ ਜਿਹੜੇ ਨੇ ਜੀ ਉਹਨਾਂ ਨੂੰ ਮਨਾਉਣ ਦੇ ਯਤਨ ਕੀਤੇ ਜਾਣਗੇ, ਪਰ ਇਹ ਗੱਲ ਪਿਛਲੇ ਦਿਨਾਂ ਤੋਂ ਜਿਹੜੀ ਹੈ ਜੀ ਕਿ ਪੁੱਤ ਦੀ ਜਿੱਦ ਦੇ ਮੂਹਰੇ ਜਿਹੜਾ ਜੀ ਉਹ ਝੁਕਣਾ ਪੈ ਗਿਆ ਕਿ ਕਿਸੇ ਨੂੰ ਮਨਾਉਣ ਦੀ ਲੋੜ ਨਹੀਂ ਹੈ, ਜਿਹਦੇ ਕਰਕੇ ਹੱਥਾਂ ਦੇ ਵਿੱਚੋਂ ਰੇਤੇ ਵਾਂਗੂ ਕਿਰਦੇ ਜਾ ਰਹੇ ਨੇ ਇੱਕ ਇੱਕ ਕਰਕੇ ਨੇਤਾ ਜੀ। ਲੱਗਦਾ ਜੀ ਸਿਰੇ ਲਾ ਦੇਣਗੇ ਇਹਨਾਂ ਨੂੰ ਅਕਾਲੀ ਆਗੂ ਜਿੰਨਾ ਕਰ ਰਹੇ ਆ। ਤੇ ਅੱਗੇ ਮੀਟੂ ਕੇਸਾਂ ਦੀ ਜੇ ਗੱਲ ਕਰੀਏ ਤਾਂ ਕਮੇਟੀ ਬਣਾ ਰਹੀ ਹੈ ਕੇਂਦਰ ਸਰਕਾਰ। ਇੱਕ ਤਾਂ ਇਹਦੇ ਵਿੱਚ ਜਿਹੜਾ ਜੀ ਜਿਹੜੇ ਭਾਜਪਾ ਦੇ ਮੰਤਰੀ ਨੇ ਉਹਨਾਂ ਦਾ ਜਿਹੜਾ ਜੀ ਕੁੱਦ ਪੈਣਾ ਇੱਕ ਕਿਸਮ ਦੇ ਨਾਲ ਜਿਹੜਾ MJ ਅਕਬਰ ਫਸਿਆ ਹੋਇਆ ਜੀ ਉਹਦੇ ਉੱਤੇ ਸ਼ਿਕੰਜਾ ਟਾਈਪ ਦੇ ਨਾਲ ਜਿਹੜਾ ਜੀ ਉਹ ਕੱਸਿਆ ਜਾ ਰਿਹਾ। ਇਹ ਕਿਹਾ ਜਾ ਰਿਹਾ ਕਿ ਉਹਦੇ ਤੋਂ ਅਸਤੀਫਾ ਜਿਹੜਾ ਜੀ ਉਹ ਲਿਆ ਜਾ ਸਕਦਾ, ਉਹਦੇ ਜਿਹੜੀ ਗੱਡੀ ਆ ਉਹ ਜਾ ਸਕਦੀ ਹੈ। ਜਿਹੜਾ ਸੁਬਰਾਮਨੀਅਮ ਸਵਾਮੀ ਆ ਉਹਨੇ ਇਹ ਗੱਲ ਜਿਹੜੀ ਹੈ ਜੀ ਕਹੀ ਆ ਕਿ ਇਹ ਇੱਕ ਮੁਹਿੰਮ ਚੰਗੀ ਮੁਹਿੰਮ ਹੈ। ਉਧਰ ਜਿਹੜਾ ਜੀ ਇਹਦੇ ਬਾਰੇ ਦੇ ਵਿੱਚ ਬਾਲ ਵਿਕਾਸ ਮੰਤਰਾਲੇ ਨੇ ਕਾਨੂੰਨੀ ਮਾਹਿਰਾਂ ਦੀ ਇੱਕ ਕਮੇਟੀ ਬਣਾਉਣ ਦਾ ਐਲਾਨ ਜਿਹੜਾ ਜੀ ਉਹ ਕੀਤਾ। ਇਹਦੇ ਵਿਦੇਸ਼ ਰਾਜ ਮੰਤਰੀ MJ ਅਕਬਰ ਨੂੰ ਹਟਾਉਣ ਦੀਆਂ ਸੁਰਾਂ ਜਿਹੜੀਆਂ ਦੀ ਉਹ ਜ਼ਿਆਦਾ ਹੋਰ ਤੇਜ਼ ਹੋ ਗਈਆਂ ਨੇ। ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ MJ ਅਕਬਰ ਨੂੰ ਹਟਾਉਣ ਦੀ ਮੰਗ ਕੀਤੀ ਹੈ। ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵੀ MJ ਅਕਬਰ ਨੂੰ ਕੇਂਦਰੀ ਮੰਤਰੀ ਮੰਡਲ ਚੋਂ ਲਾਂਭੇ ਕਰਨ ਦੇ ਵਾਸਤੇ ਕਿਹਾ। ਮੇਨਕਾ ਗਾਂਧੀ ਜਿਹੜੇ ਕੇਂਦਰੀ ਮੰਤਰੀ ਨੇ ਉਹਨੇ ਇਹ ਗੱਲ ਕਹੀ ਹੈ ਕਿ ਮੰਤਰਾਲੇ ਦੇ ਵੱਲੋਂ 4 ਮੈਂਬਰੀ ਕਮੇਟੀ ਬਣਾਈ ਜਾਊਗੀ। ਹਰੇਕ ਸ਼ਿਕਾਇਤਕਰਤਾ ਤੇ ਜਿਹੜਾ ਜੀ ਇਹਦੇ ਉੱਤੇ ਵਿਚਾਰ ਕੀਤਾ ਜਾਊਗਾ। ਉਹਨਾਂ ਨੇ ਕਿਹਾ ਕਿ ਜਿਹੜੀਆਂ ਔਰਤਾਂ ਨੇ ਉਹ ਵੱਧ ਤੋਂ ਵੱਧ ਖੁੱਲ੍ਹ ਕੇ ਜਿਹੜੇ ਜੀ ਇਹਦੇ ਸੰਬੰਧੀ ਵਿਚਾਰ ਆਪਣੇ ਦੇਣ। MJ ਅਕਬਰ ਦੇ ਉੱਤੇ ਲੱਗੇ ਦੋਸ਼ਾਂ ਦੇ ਬਾਰੇ ਤਾਂ ਉਹਨੇ ਕੋਈ ਟਿੱਪਣੀ ਜਿਹੜੀ ਹੈ ਜੀ ਉਹ ਨਹੀਂ ਕੀਤੀ, ਪਰ ਜਿਵੇਂ ਜਿਹੜਾ ਜੀ ਮੌਜੂਦਾ ਹਾਲਾਤ ਨੂੰ ਦੇਖਦਿਆਂ ਹੋਇਆ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂ ਤੇ ਮੰਤਰੀ ਇਹਦੇ ਵਿੱਚ ਜਿਹੜੇ ਆ ਜੀ ਕੁੱਦੇ ਆ ਉਹਦੇ ਤੋਂ ਇੱਕ ਗੱਲ ਜਿਹੜੀ ਹੈ ਜੀ ਉਹ ਤੈਅ ਲੱਗ ਰਹੀ ਹੈ ਕਿ MJ ਅਕਬਰ ਦਾ ਹੁਣ ਜਿਹੜਾ ਜੀ ਉਹ ਟਿਕ ਸਕਣਾ ਇਸ ਅਹੁਦੇ ਦੇ ਉੱਤੇ ਔਖਾ ਹੋਊਗਾ, ਕਿਉਂਕਿ 9 ਔਰਤਾਂ ਹੁਣ ਤੱਕ ਜਿਹੜੀਆਂ ਜੀ ਉਹ ਸਾਹਮਣੇ ਆ ਚੁੱਕੀਆਂ ਨੇ ਉਹਦੇ ਉੱਤੇ ਦੋਸ਼ ਲਾਉਣ ਵਾਲੀਆਂ। ਔਰ ਉਹ ਵਿਦੇਸ਼ ਦੌਰੇ ਦੇ ਉੱਤੇ ਗਿਆ ਸੀਗਾ ਕਿ ਜਿੱਥੋਂ ਉਹਨੂੰ ਵਾਪਸ ਸੱਦਿਆ ਗਿਆ। ਕਿਹਾ ਜਾ ਰਿਹਾ ਜੀ ਕਿ ਉਹਨੂੰ ਇਸ ਅਹੁਦੇ ਤੋਂ ਲਾਂਭੇ ਕਰਕੇ ਉਹਨੂੰ ਸੰਗਠਨ ਲਈ ਕੰਮ ਕਰਨ ਦੇ ਵਾਸਤੇ ਜਿਹੜਾ ਜੀ ਕਿਹਾ ਜਾਊਗਾ, ਭਾਵ ਕਿ ਸਖਤ ਐਕਸ਼ਨ ਦੀ ਕਿਸੇ ਦੀ ਉਮੀਦ ਨਹੀਂ ਹੈਗੀ। ਹਾਲ ਦੀ ਘੜੀ ਲਿਪਾ ਪੋਚੀ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਜੀ ਬਹੁਤੇ ਕੇਸਾਂ 'ਚ ਇਸੇ ਤਰ੍ਹਾਂ ਹੁੰਦੀ ਆ। ਤੇ ਅੱਗੇ ਗੱਲ ਕਰਦੇ ਹਾਂ ਜੀ ਜਥੇਦਾਰ ਦੀ। ਕਹਿੰਦੇ ਦੀਵਾਲੀ ਤੋਂ ਪਹਿਲਾਂ ਉਸ ਦਾ ਦੀਵਾ ਬੁਝਣ ਦੀਆਂ ਕਿਆ ਆਸਾਂ ਰਹੀਆਂ?
ਬਿਲਕੁਲ ਜੀ, ਇਹ ਵੈਸੇ ਹੋ ਸਕਦਾ ਕਿਸੇ ਨੂੰ ਅਜੀਬ ਲੱਗੇ, ਪਰ ਜਥੇਦਾਰ ਦਾ ਵੀ ਬਿਆਨ ਇੰਨਾ ਜਿਹੜਾ ਵੀ ਆਇਆ ਕਿ ਉਹਨਾਂ ਦੀ ਸਿਹਤ ਹੁਣ ਠੀਕ ਨਹੀਂ ਰਹਿੰਦੀ, ਜਿਹਦੇ ਕਰਕੇ ਉਹ ਜਥੇਦਾਰੀ ਦੀ ਸੇਵਾ ਤੋਂ ਮੁਕਤ ਹੋਣਾ ਚਾਹੁੰਦੇ ਆ। ਇਹ ਸਿਹਤ ਪਤਾ ਨਹੀਂ ਲੱਗਿਆ ਵੀ ਕਦੋਂ ਖਰਾਬ ਹੋਈ ਹੈ, ਜਾਂ ਲੋਕਾਂ ਦੇ ਵਿਰੋਧ ਨੇ ਸਿਹਤ ਜਿਹੜੀ ਹੈ ਜੀ ਉਹ ਖਰਾਬ ਕਰ ਦਿੱਤੀ ਹੈ, ਕਿਉਂਕਿ ਹੁਣ ਉਹਨਾਂ ਨੂੰ ਕੋਈ ਜਥੇਦਾਰ ਮੰਨਣ ਨੂੰ ਤਿਆਰ ਨਹੀਂ ਗਾ ਜੀ। ਹਾਲਾਤ ਜਿਹੜੇ ਜੀ ਇਸ ਤਰ੍ਹਾਂ ਦੇ ਬਣੇ ਪਏ ਆ। ਉਧਰ ਅਕਾਲ ਤਖ਼ਤ ਦੇ ਮੌਜੂਦਾ ਜਥੇਦਾਰ ਹੈ ਜੀ ਯਾਨੀ ਗੁਰਬਚਨ ਸਿੰਘ ਨੂੰ ਦੀਵਾਲੀ ਤੋਂ ਪਹਿਲਾਂ ਤੋਹਫਾ ਮਿਲ ਸਕਦਾ, ਉਹਨੂੰ ਬਦਲਿਆ ਜਾ ਸਕਦਾ। ਜਿਹੜਾ ਅਕਾਲੀ ਦਲ ਬਾਦਲ ਹੈ, ਉਹ ਬਾਦਲ ਪਰਿਵਾਰ ਤੁਸੀਂ ਕਹਿ ਲਓ, ਅਕਾਲੀ ਦਲ ਨੂੰ ਤਾਂ ਕੌਣ ਪੁੱਛਦਾ, ਉਹ ਇਸ ਵੇਲੇ ਜਿਹੜਾ ਦੀ ਭਾਲ ਕਰ ਰਹੇ ਆ ਗੁਰਬਚਨ ਸਿੰਘ ਦੇ ਜਿਹੜਾ ਦੀ ਵਿਕਲਪ ਦੀ, ਕਿ ਉਹਨੂੰ ਅੱਗੇ ਜਿਹੜਾ ਦੀ ਤੋੜ ਹੁਣ ਕਿਹੜਾ ਜਿਹੜਾ ਦੀ ਹੋ ਸਕੇ। ਇਹਨੇ ਅਹੁਦਾ ਛੱਡਣ ਦੀ ਤਿਆਰੀ ਜਿਹੜੀ ਹੈ ਜੀ ਉਹ ਵਿੱਢ ਦਿੱਤੀ ਆ ਉੱਧਰ, ਔਰ ਇਹ ਕਿਹਾ ਗਿਆ ਜੀ ਕਿ ਉਹਨੇ ਕਹਿ ਦਿੱਤਾ ਬਾਦਲ ਪਰਿਵਾਰ ਨੂੰ ਕਿ ਹੁਣ ਉਹ ਅਹੁਦਾ ਛੱਡਣ ਦੇ ਵਾਸਤੇ ਤਿਆਰ ਹੈ। ਐਕਚੁਅਲੀ ਅਕਾਲੀ ਪਰਿਵਾਰ ਜਿਹੜਾ ਬਾਦਲ ਪਰਿਵਾਰ ਹੈ ਜੀ, ਖਾਸ ਤੌਰ ਦੇ ਉੱਤੇ ਉਹ ਗੁਰਬਚਨ ਸਿੰਘ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਇਸ ਅਹੁਦੇ ਤੋਂ ਲਾਂਭੇ ਕਰਨਾ ਚਾਹੁੰਦਾ ਹੈ, ਕਿਉਂਕਿ ਜਦੋਂ ਇੱਥੇ ਵਿਦੇਸ਼ ਦੇ ਗੁਪਤ ਦੌਰੇ ਤੋਂ ਪਰਤੇ ਆ ਜਥੇਦਾਰ ਤੇ ਆਉਂਦੇ ਆ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਹਟਾ ਦਿੱਤਾ ਜਾਊਗਾ। ਉਦੋਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਮੰਗ ਜਿਹੜੀ ਹੋ ਗਈ ਸੀਗੀ, ਪਰ ਕਹਿੰਦੇ ਜਥੇਦਾਰ ਨੇ ਜਿਹੜਾ ਜੀ ਇਹ ਕਹਿ ਦਿੱਤਾ ਵੀ ਹਟਾ ਕੇ ਵੇਖੋ, ਫਿਰ ਇਹੋ ਜਿਹੀਆਂ ਚੀਜ਼ਾਂ ਤੋਂ ਪਰਦੇ ਹਟਾਊਂਗਾ ਕਿ ਲੋਕਾਂ ਦੀਆਂ ਮੂੰਹ ਚੁੰਗਲਾਂ ਜਿਹੜੀਆਂ ਜੀ ਉਹ ਪੈ ਜਾਣਗੀਆਂ। ਇਸ ਕਰਕੇ ਬਾਦਲ ਪਰਿਵਾਰ ਜਿਹੜੇ ਸਨ ਐਂਡ ਡੈਡ ਸੀ ਉਹ ਚੁੱਪ ਕਰ ਗਏ। ਹੁਣ ਮਨਾ ਲਿਆ ਗਿਆ ਵੀ ਛੱਡ ਖੜਾ ਬਹੁਤ ਹੋ ਗਈ, ਤੇ ਹੁਣ ਜਥੇਦਾਰ ਆਪ ਹੀ ਲਾਂਭੇ ਹੋਣ ਨੂੰ ਜਿਹੜਾ ਜੀ ਤਿਆਰ ਹੈ। ਮੁਸ਼ਕਿਲਾਂ ਬਹੁਤ ਵੱਡੀਆਂ ਆ ਰਹੀਆਂ ਨੇ ਬਾਦਲ ਪਰਿਵਾਰ ਨੂੰ। ਮੁਸ਼ਕਿਲ ਇਹ ਆ ਰਹੀ ਆ ਕਿ ਕਿਹਨੂੰ ਲਾਇਆ ਜਾਵੇ ਜਿਹੜਾ ਯੈਸ ਮੈਨ ਹੋਵੇ ਔਰ ਗੁਰਬਚਨ ਸਿੰਘ ਵਾਂਗੂ ਜਿਹੜਾ ਜੀ ਉਹ ਕੰਮ ਕਰੇ, ਕਿਉਂਕਿ ਜਿਹੜੇ ਕਦਮ ਹੈ ਜੀ ਉਹ ਬੜੇ ਫੂਕ ਕੇ ਪੁੱਟੇ ਜਾ ਰਹੇ ਆ ਵੀ ਕਿਤੇ ਉਹੋ ਜਿਹੇ ਬੰਦੇ ਨੂੰ ਨਾ ਲਾ ਲਈਏ ਜਿਹੜਾ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਦਾ ਜਿੰਨਾ ਜ਼ਿਕਰ ਆ ਜੀ ਉਹਨਾਂ ਨੂੰ ਵੇਖਦਿਆਂ ਹਾਂ ਕਿਤੇ ਸਨ ਐਂਡ ਡੈਡ ਨੂੰ ਨਾ ਸੱਦ ਲਵੇ। ਇਸ ਕਰਕੇ ਇਹ ਕਿਹਾ ਜਾ ਰਿਹਾ ਜੀ ਕਿ ਸੋਚਿਆ ਇਹ ਗਿਆ ਸੀਗਾ ਕਿ ਥੋੜਾ ਜਿਹਾ ਕਿਸੇ ਗਰਮ ਖਿਆਲੀ ਨੂੰ ਜਿਹੜਾ ਜੀ ਉਹ ਲਾਇਆ ਜਾਵੇ, ਪਰ ਬਾਦਲ ਪਰਿਵਾਰ ਜਿਹੜਾ ਜੀ ਇਸ ਗੱਲ ਤੋਂ ਡਰਦਾ ਆ ਕਿ ਸਾਡੇ ਦੁਆਲੇ ਨਾ ਹੋ ਜਾਏ, ਔਰ ਜੇ ਉਹ ਦੁਆਲੇ ਹੋ ਗਿਆ ਤੇ ਰਹਿੰਦੀ ਖੂੰਹਦੀ ਕਸਰ ਜਿਹੜੀ ਹੈ ਜੀ ਉਹ ਨਿਕਲ ਜੂਗੀ ਉਹਨਾਂ ਦੀ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਪ੍ਰਵਾਸੀ ਨੇ ਉਹਨਾਂ ਦੀ ਨਿਗਾਹ ਦੇ ਵਿੱਚ ਵੀ, ਪ੍ਰਵਾਸੀ ਜਿਹੜਾ ਸਿੱਖ ਭਾਈਚਾਰਾ ਉਹਦੀ ਨਿਗਾਹ ਦੇ ਵਿੱਚ ਵੀ ਉਹਦੀ ਕੁਛ ਅਕਸ ਹੋਵੇ ਉਸ ਬੰਦੇ ਦਾ, ਉਹਨੂੰ ਜਿਹੜਾ ਜੀ ਉਹ ਜਥੇਦਾਰ ਲਾਇਆ ਜਾਵੇ। ਇਹਦੀ ਤਲਾਸ਼ ਜਿਹੜੀ ਹੈ ਜੀ ਤੇਜ਼ੀ ਦੇ ਨਾਲ ਆਰੰਭੀ ਗਈ ਆ, ਔਰ ਅਗਲੇ ਕੁਝ ਦਿਨਾਂ ਦੇ ਵਿੱਚ ਇਹ ਨਾਮ ਜਿਹੜਾ ਜੀ ਉਹ ਡਿਸਾਈਡ ਹੋ ਸਕਦਾ ਹੈ ਕਿ ਕਿਹੜਾ ਵਿਅਕਤੀ ਜਿਹੜਾ ਜੀ ਹੋ ਸਕਦਾ। ਪਰ ਇਹੀ ਹੈ ਕਿ ਲੱਭਣਾ ਹੁਣ ਗੁਰਬਚਨ ਸਿੰਘ ਵਰਗਾ ਪੈਣਾ ਨਾ ਜੀ, ਕਿ ਜਿਹੜਾ ਯੈਸ ਮੈਨ ਜਿਹੜਾ ਜੀ ਉਹ ਕਰਕੇ ਤੇ ਅੱਗੋਂ ਜਿਹੜਾ ਕੰਮ ਉਹਨਾਂ ਦੇ ਮੁਤਾਬਕ ਜਿਹੜਾ ਕਰ ਸਕੇ। ਵੇਖਣਾ ਇਹ ਹੋਊਗਾ ਜੀ ਕਿ ਕਿਹਦਾ ਨਾਮ ਜਿਹੜਾ ਜੀ ਸਾਹਮਣੇ ਆਉਂਦਾ। ਕੁਛ ਇੱਕ ਨਾਮ ਜਿਹੜੇ ਆ ਜੀ ਉਹ ਬੋਲ ਰਹੇ ਆ, ਪਰ ਪ੍ਰੋਬਲਮ ਉੱਥੇ ਉਹੀ ਆ ਰਹੀ ਹੈ। ਜਿਹੜੇ ਉਹ ਹੈਗੇ ਨੇ ਉਹ ਕਹਿੰਦੇ ਆ ਕਿ ਅਸੀਂ ਫਿਰ ਸ਼ਰਤਾਂ ਦੇ ਅਧੀਨ ਕੰਮ ਨਹੀਂ ਕਰਾਂਗੇ, ਤੇ ਸ਼ਰਤਾਂ ਦੇ ਅਧੀਨ ਜਿਹੜਾ ਕੰਮ ਨਹੀਂ ਕਰੂਗਾ ਉਹਨੂੰ ਲਾਇਆ ਨਹੀਂ ਜਾਊਗਾ। ਜੇ ਇਸ ਤਰ੍ਹਾਂ ਦੇ ਕਿਸੇ ਨੂੰ ਲਾ ਦਿੱਤਾ ਤੇ ਕਹਾਣੀ ਫਿਰ ਉਹੀ ਜਿਹੜੀ ਹੈ ਜੀ ਉਹ ਬਣ ਜਾਣੀ ਹੈ ਜਿਹੜੀ ਕਿਸੇ ਟਾਈਮ ਭਾਈ ਰਣਜੀਤ ਸਿੰਘ ਹੋਰਾਂ ਦੇ ਸਮੇਂ ਦੇ ਉੱਤੇ ਜਿਹੜੀ ਜੀ ਉਹ ਬਣ ਗਈ ਸੀ, ਜਦੋਂ ਉਹਨਾਂ ਨੇ ਸਾਰਿਆਂ ਨੂੰ ਹੀ ਉੱਥੇ ਵਲੇਟ ਕੇ ਲਿਆਂਦਾ ਸੀ। ਬਿਲਕੁਲ ਜੀ, ਪੂਰੀ ਸਫਾਈ ਕਰਨੀ ਤਾਂ ਜਥੇਦਾਰ ਰਣਜੀਤ ਸਿੰਘ ਨੂੰ ਲਾ ਦੇਣ ਇੱਕ ਵਾਰੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਸਿੱਟ ਨੇ ਫਰੀਦਕੋਟ ਦੇ ਵਿੱਚ ਦਫ਼ਤਰ ਖੋਲ੍ਹਿਆ। ਦੀ ਜਿਹੜੀ SIT ਹੈ ਜੀ, ਇਹ ਹੁਣ ਤੁਸੀਂ ਕਹਿ ਲਓ ਕਿ ਦਬਾਓ ਆ ਜੀ। ਇੱਕ ਤਾਂ ਬਰਗਾੜੀ ਦੇ ਵਿੱਚ ਹੋਇਆ ਇਕੱਠ ਬਿਨਾਂ ਕਿਸੇ ਸ਼ੱਕ ਦੇ, ਉਹਨੇ ਸਰਕਾਰ ਦੀਆਂ ਫਿਕਰਮੰਦੀਆਂ ਜਿਹੜੀਆਂ ਵੀ ਉਹ ਵਧਾਈਆਂ ਨੇ, ਤੇ ਇਹਨਾਂ ਫਿਕਰਮੰਦੀਆਂ ਦੇ ਵਿੱਚ ਹੀ ਸਰਕਾਰ ਨੇ ਮੀਟਿੰਗ ਪਿਛਲੇ ਦਿਨੀ ਲਾਈ ਸੀ, ਤੇ ਉਸ ਮੀਟਿੰਗ ਦੇ ਵਿੱਚ ਇਹ ਆਖਿਆ ਗਿਆ ਕਿ ਲੋਕਾਂ ਦੇ ਵਿੱਚ ਪੈਦਾ ਹੋ ਰਿਹਾ ਰੋਹ ਇਸ ਵੇਲੇ ਕਾਂਗਰਸ ਦੇ ਵਾਸਤੇ ਭਾਰੀ ਪੈ ਸਕਦਾ, ਖਾਸ ਤੌਰ ਦੇ ਉੱਤੇ 19 ਦੀਆਂ ਚੋਣਾਂ ਦੇ ਵਾਸਤੇ, ਕਿਉਂਕਿ ਹਰ ਗੱਲ ਜਿਹੜੀ ਉਹ ਚੋਣਾਂ ਨੂੰ ਸਾਹਮਣੇ ਰੱਖ ਕੇ ਜਿਹੜੀ ਆ ਉਹ ਕੀਤੀ ਜਾਂਦੀ ਹੈ। ਔਰ ਇਹ ਕਿਹਾ ਜਾ ਰਿਹਾ ਕਿ ਜੇ ਇਹ ਰੋਹ ਜਿਵੇਂ ਅਕਾਲੀ ਦਲ ਦੇ ਖਿਲਾਫ ਆ, ਇਹ ਪਲਟ ਕੇ ਕਿਤੇ ਕਾਂਗਰਸ ਨੂੰ ਪੈ ਗਿਆ, ਤੇ ਜਿਹੜਾ ਏਜੰਡਾ ਕਾਂਗਰਸ 13 ਦੀਆਂ 13 ਸੀਟਾਂ ਜਿੱਤਣ ਦਾ ਲੈ ਕੇ ਜਿਹੜਾ ਜੀ ਉਹ ਤੁਰੀ ਆ, ਉਹਦੇ ਉੱਤੇ ਪਾਣੀ ਫਿਰ ਸਕਦਾ। ਇਹਦੇ ਕਰਕੇ SIT ਜਿਹੜੀ ਜੀ ਉਹ ਸਰਗਰਮ ਹੋ ਗਈ। ਮੈਂ ਕੁਝ ਟੈਕਨੀਕਲ ਗੱਲਾਂ ਕੱਲ੍ਹ ਦੇ ਪ੍ਰੋਗਰਾਮ ਦੱਸੀਆਂ ਸੀਗੀਆਂ, ਜਿਹੜਾ ਚਾਹੇ ਉਹ ਸਮੇਤ ਸਿੰਘ ਸੈਣੀ ਹੋਰਾਂ ਨੂੰ ਜਿਹੜੀ ਅਸੀਂ ਥੋੜ੍ਹੀ ਰਾਹਤ ਮਿਲੀ ਹੈ, ਤੇ ਚਾਹੇ ਉਹ ਜਿਹੜੀ SIT ਨੇ ਰਿਪੋਰਟ ਮੰਗੀ ਹੈ ਕਿ ਸਟੇਟਸ ਰਿਪੋਰਟ ਲਿਆਓ,
ਉਹਨੇ ਇੱਕ ਗੱਲ ਤਾਂ ਤੈਅ ਜਿਹੜੀ ਉਹ ਕਰ ਦਿੱਤੀ ਹੈ, ਟੈਕਨੀਕਲ ਪੁਆਇੰਟ ਜਿਹੜੇ ਮੈਂ ਤੁਹਾਨੂੰ ਦੱਸੇ ਸੀਗੇ ਕਿ ਇਹ ਕਿਸੇ ਵੀ ਕਾਰਵਾਈ ਕਰਨ ਦੇ ਉੱਤੇ ਰੋਕ ਨਹੀਂ ਗੀ। ਇਹ ਗੱਲ ਹੁਣ ਤੁਹਾਡੇ ਸਾਹਮਣੇ ਜਿਹੜੀ ਸੀ ਉਹ ਕਲੀਅਰ ਹੋ ਕੇ ਆ ਗਈ। SIT ਸਰਗਰਮ ਹੋ ਗਈ ਔਰ ਉਹਦੇ ਰੀਜ਼ਨ ਜਿਹੜਾ ਨਹੀਂ ਹੈ, ਸਟੇਟਸ ਰਿਪੋਰਟ ਸਬਮਿਟ ਕਰਾਉਣੀ ਪੈਣੀ ਹੈ। ਹਾਈ ਕੋਰਟ ਪੁੱਛਦੀ ਹੈ ਕਿ ਦੱਸੋ ਵੀ ਕੀ ਕੀਤਾ ਹੁਣ ਤੱਕ। 14 ਨਵੰਬਰ ਤੱਕ ਜਿਹੜਾ ਦੀ ਉਹਨੂੰ 14 ਨਵੰਬਰ ਨੂੰ ਉਹਨੂੰ ਜਿਹੜਾ ਜੀ ਉਹ ਪੇਸ਼ ਕਰਨਾ ਪੈਣਾ। ਹੁਣ SIT ਇਹ ਥੋੜ੍ਹੀ ਉੱਥੇ ਜਾ ਕੇ ਕਹੂਗੀ ਤੁਸੀਂ ਸਟੇ ਲਾਇਆ, ਜਿਹੜਾ ਕਿ ਲੋਕਾਂ ਨੂੰ ਦੱਸਿਆ ਜਾ ਰਿਹਾ ਸਟੇ ਤਾਂ ਹੈ ਨਹੀਂ ਗਾ ਉਹਦੇ ਉੱਤੇ। ਉਹਨੇ ਤਾਂ ਜਿਹੜੀਆਂ ਕੁਝ ਚੀਜ਼ਾਂ ਜਿਹੜੀਆਂ ਸਾਹਮਣੇ ਰੱਖੀਆਂ ਨੇ, ਕੁਝ ਹਾਂ ਗ੍ਰਿਫਤਾਰੀ ਦੇ ਉੱਤੇ ਸਟੇ ਆ, ਜਿਹੜੇ ਆਫਿਸਰ ਨੇ ਉਹਨਾਂ ਨੂੰ ਕਿ ਜਿੰਨੀ ਦੇਰ ਤੱਕ ਸਰਕਾਰ ਜਵਾਬ ਨਹੀਂ ਦਿੰਦੀ, ਜਾਂ ਸੁਮੇਧ ਸੈਣੀ ਹੋਰਾਂ ਦੇ ਉੱਤੇ ਜਿਹੜਾ ਜੀ ਉਹ ਕਿਹਾ ਕਿ ਹਫ਼ਤਾ ਪਹਿਲਾਂ ਤੁਹਾਨੂੰ ਦੱਸਣਾ ਪਊਗਾ ਜੇ ਉਹਨਾਂ ਨੂੰ ਤੁਸੀਂ ਕਿਸੇ ਫੌਜਦਾਰੀ ਕੇਸ ਦੇ ਵਿੱਚ ਜਿਹੜਾ ਲਿਆਉਂਦੇ ਹੋ ਗ੍ਰਿਫਤਾਰੀ ਤੋਂ ਪਹਿਲਾਂ। ਮਾਮਲਾ ਕਿਤੇ ਰੋਕਣ ਦੀ ਗੱਲ ਨਹੀਂ ਕੀਤੀ। ਹੁਣ SIT ਜਿਹੜੀ ਹੈ ਜੀ ਉਹ ਸਰਗਰਮ ਹੋ ਗਈ। ਇਹਦੇ ਜਿਹੜੇ ਚੇਅਰਮੈਨ ਲਾਏ ਗਏ ਆ, ਇਹਦੇ ਹੈਡ ਜਿਹੜੇ ਲਾਏ ਗਏ ਆ ਐਡੀਸ਼ਨਲ ਜਿਹੜੇ DGP ਨੇ ਜੀ ਪ੍ਰਮੋਦ ਕੁਮਾਰ ਹੋਰੀ, ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਨਾਲ ਆਫਿਸਰ ਨੇ ਜੀ ਉਹਨਾਂ ਦੇ ਨਾਲ ਜਾ ਕੇ ਫਰੀਦਕੋਟ ਤੋਂ ਸਾਰਾ ਰਿਕਾਰਡ ਜਿਹੜਾ ਜੀ ਉਹ ਖੰਗਾਲਿਆ ਇਹਦਾ। ਔਰ ਇਹਦੇ ਤੋਂ ਇਲਾਵਾ ਫਰੀਦਕੋਟ ਤੋਂ ਇਲਾਵਾ ਬਹਿਬਲ ਕਲਾਂ, ਬਰਗਾੜੀ, ਕੋਟਕਪੂਰਾ ਦਾ ਸਾਰਾ ਰਿਕਾਰਡ ਜਿਹੜਾ ਜੀ ਉਹ ਦੇਖ ਰਹੇ ਆ। ਦੇਖਿਆ ਜਾਵੇ ਤਾਂ ਬਹੁਤ ਵੱਡਾ ਕੰਮ ਤਾਂ ਇਹਨਾਂ ਨੂੰ ਨਹੀਂ ਜਿਹੜਾ ਜੀ ਉਹ ਕਰਨਾ ਪੈਣਾ, ਕਿਉਂਕਿ ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਹੈ, ਉਸ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਹਰ ਘਟਨਾ ਦੇ ਨਾਲ ਉਹਦੇ ਸਬੂਤ ਲਾਏ ਗਏ ਆ, ਚਾਹੇ ਉਹ ਵੀਡੀਓ ਦੇ ਰੂਪ ਦੇ ਵਿੱਚ ਆ ਜਿਹੜੀਆਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਾਰੀ ਕਰਤੀਆਂ ਸੀਗੀਆਂ ਕੁਝ ਹਫ਼ਤੇ ਪਹਿਲਾਂ, ਉਹ ਨੇ, ਚਾਹੇ ਗਵਾਹਾਂ ਦੇ ਬਿਆਨ ਨੇ। ਉਹ ਗਵਾਹਾਂ ਦੇ ਬਿਆਨ ਤਸਦੀਕਸ਼ੁਦਾ ਬਿਆਨ ਨੇ, ਭਾਵ ਕਿ ਜੇ ਸਿੱਟ ਉਹਨਾਂ ਨੂੰ ਦੁਬਾਰਾ ਸੱਦਦੀ ਵੀ ਹੈ ਤਾਂ ਉਹ ਆ ਜਾਣਗੇ। ਵੈਸੇ ਜਿਹੜਾ ਤਸਦੀਕਸ਼ੁਦਾ ਬਿਆਨ ਹੈ ਉਹ ਜਿਹੜਾ ਜੀ ਉਹ ਆਪਣੇ ਆਪ ਦੇ ਵਿੱਚ ਪ੍ਰੋਪਰ ਪੇਪਰ ਜਿਹੜਾ ਜੀ ਉਹ ਮੰਨਿਆ ਜਾਂਦਾ ਜੇ SIT ਨੂੰ ਜਿਹੜੀ ਹੈ ਜੀ ਉਹ ਜ਼ਰੂਰਤ ਹੈ। 14 ਤਰੀਕ ਨੂੰ ਜਿਹੜਾ ਜੀ ਕੱਲ੍ਹ ਨੂੰ 3 ਸਾਲ ਹੋ ਜਾਣੇ ਆ ਜੀ ਦੋ ਜਿਹੜੇ ਜਿਨ੍ਹਾਂ ਦੀ ਪੁਲਿਸ ਦੀ ਗੋਲੀ ਦੇ ਨਾਲ ਡੈਥ ਜਿਹੜੀ ਆ ਜੀ ਉਹ ਹੋਈ ਸੀਗੀ, ਔਰ 3 ਸਾਲ ਪੂਰੇ ਹੋ ਰਹੇ ਆ। ਇਹ ਜਿਹੜਾ ਜੀ ਕਿਹਾ ਜਾ ਰਿਹਾ ਕਿ ਇੱਕ ਵਾਰੀ ਲੋਕ ਫਿਰ ਉੱਥੇ ਜਿਹੜਾ ਜੀ ਉਹ ਇਕੱਠੇ ਹੋਣਗੇ। ਸਰਕਾਰ ਦੀ ਨੀਂਦ ਜਿਹੜੀ ਹੈ ਜੀ ਪਿਛਲੇ 7 ਤਰੀਕ ਦੇ ਇਕੱਠ ਨਹੀਂ ਉਡਾਈ ਪਈ ਹੈ। ਉਹਨੂੰ ਇਹ ਲੱਗਦਾ ਹੈ ਕਿ ਇਹ ਬਾਰ-ਬਾਰ ਜਿਹੜਾ ਜੀ ਉਹ ਇਕੱਠੇ ਹੋ ਰਹੇ ਲੋਕ ਜਿਹੜੇ ਆ ਇਹ ਬਾਗੀ ਸੁਰਾਂ ਕਿਤੇ ਜਿਹੜੀਆਂ ਜੀ ਉਹ ਨਾ ਅਪਣਾ ਲੈਣ, ਜਿਹਦੇ ਕਰਕੇ SIT ਸਰਗਰਮ ਹੋਈ ਹੈ। ਚੰਗੀ ਗੱਲ ਹੈ SIT ਜਿਹੜੀ ਹੈ ਜੀ ਇਹਦੀ ਘੋਖ ਕਰੇ। ਹਾਂ, ਹਰਸਿਮਰਤ ਕੌਰ ਬਾਦਲ ਉਹਨਾਂ ਦਾ ਬਿਆਨ ਇਹਦੇ ਬਾਰੇ ਜ਼ਰੂਰ ਆ ਗਿਆ ਕਿ ਇਹ ਜਿਹੜਾ ਬਰਗਾੜੀ ਦੇ ਵਿੱਚ ਲੱਗਿਆ ਹੋਇਆ ਧਰਨਾ ਇਹ ਸਰਕਾਰੀ ਧਰਨਾ ਹੈ ਔਰ ਕਾਂਗਰਸੀਆਂ ਨੇ ਇਹ ਜਿਹੜਾ ਜੀ ਉਹ ਧਰਨਾ ਲਾਇਆ ਹੋਇਆ। ਚਲੋ ਕੁਛ ਤਾਂ ਜਿਹੜਾ ਜੀ ਫਰਕ ਪਿਆ, ਕਿਉਂਕਿ ਉਹਨਾਂ ਦੇ ਪਤੀਦੇਵ ਜਿਹੜੇ ਆ ਜੀ ਉਹ ਤਾਂ ਇਹ ISI ਦਾ ਧਰਨਾ ਕਹਿੰਦੇ ਸੀ, ਇਹ ਕਹਿੰਦੇ ਕਾਂਗਰਸ ਦਾ ਜਿਹੜਾ ਜੀ ਉਹ ਧਰਨਾ। ਵੈਸੇ ਆਪਸੀ ਸਲਾਹ ਨਹੀਂ ਲੱਗਦੀ ਕੋਈ ਕਿ ਅਸਲ ਦੇ ਵਿੱਚ ਇਹ ਧਰਨਾ ਕਿਹਦਾ ਹੈ। ਤੀਜੇ ਨੇ ਪਤਾ ਨਹੀਂ ਕੀ ਬਿਆਨ ਦੇ ਦੇਣਾ ਜੀ, ਹਜੇ ਇੱਕ ਬੰਦਾ ਇਹਨਾਂ ਦਾ ਰਹਿੰਦਾ ਹੈ। ਅਤੇ ਜਿਸ ਤਰ੍ਹਾਂ ਇਹਨਾਂ ਦਾ ਖਲਾਰਾ ਪਿਆ ਆ ਇਸ ਟੱਬਰ ਦਾ, ਅਕਾਲੀ ਦਲ ਦਾ ਐਕਚੁਅਲੀ ਪੈ ਗਿਆ ਆ, ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਚਟਾਲਾ ਪਰਿਵਾਰ ਦਾ ਵੀ ਇਸੇ ਤਰ੍ਹਾਂ ਖਲਾਰਾ ਪਿਆ ਹੋਇਆ। ਬਿਲਕੁਲ ਜੀ, ਇਹ ਬਰਾਬਰ ਹੀ ਚੱਲ ਰਹੇ ਤਕਰੀਬਨ ਜਿਹੜਾ ਜੀ। ਤੋ ਜਿਹੜੇ ਗੋਹਾਨਾ ਦੇ ਵਿੱਚ ਰੈਲੀ ਹੋਈ ਸੀਗੀ, ਚੱਲ ਤਾਂ ਅੰਦਰ ਖਾਸ ਕੇ ਕਾਟੋ ਕਲੇਸ਼ ਜਿਹੜਾ ਜੀ ਇਹਨਾਂ ਦਾ ਪਰਿਵਾਰ ਦਾ ਪਹਿਲਾਂ ਹੀ ਰਿਹਾ ਸੀਗਾ, ਪਰ ਗੋਹਾਨਾ ਦੀ ਰੈਲੀ ਨੇ ਸਾਰਾ ਕੁਛ ਨੰਗਾ ਚਿੱਟਾ ਜਿਹਾ ਕਰਕੇ ਮੂਹਰੇ ਲਿਆਂਦਾ। ਔਰ ਚਾਚੇ ਭਤੀਜੇ ਦਾ ਟਕਰਾਓ ਜਿਹੜਾ ਜੀ ਉਹ ਇਨੈਲੋ ਨੂੰ ਕਿੱਥੇ ਜਾ ਕੇ ਸੁੱਟੂਗਾ ਇਹ ਸਮਾਂ ਦੱਸੂਗਾ। ਓਮ ਪ੍ਰਕਾਸ਼ ਚੌਟਾਲਾ ਜਿਹੜੇ ਛੁੱਟੀ ਤੇ ਆਏ ਹੋਏ ਆ ਜੇਲ੍ਹ ਚੋਂ, ਉਹ ਕੋਸ਼ਿਸ਼ ਕਰ ਰਹੇ ਆ ਕਿ ਕਿਸੇ ਤਰੀਕੇ ਦੇ ਨਾਲ ਇਹਨੂੰ ਨਿੱਠਿਆ ਜਾ ਸਕੇ, ਪਰ ਨਿੱਠਣ ਤੋਂ ਬਾਹਰ ਹੀ ਗੱਲ ਜਿਹੜੀ ਹੈ ਜੀ ਉਹ ਹੋਈ ਪਈ ਆ। ਓਮ ਪ੍ਰਕਾਸ਼ ਚੌਟਾਲਾ ਨੇ ਪਾਰਟੀ ਦੇ ਨਵੇਂ ਅਹੁਦੇਦਾਰ ਐਲਾਨ ਕੇ ਪਾਰਟੀ ਦੇ ਅੰਦਰ ਚੱਲ ਰਹੇ ਕਲੇਸ਼ ਤੋਂ ਧਿਆਨ ਹਟਾਉਣ ਦਾ ਯਤਨ ਕੀਤਾ, ਪਰ ਚਾਚੇ ਭਤੀਜੇ ਦੇ ਵਿਚਾਲੇ ਟਕਰਾਅ ਜਿਹੜਾ ਜੀ ਉਹ ਜਾਰੀ ਹੈ। ਲੋਕ ਸਭਾ ਮੈਂਬਰ ਦੁਸ਼ਯੰਤ ਚੌਟਾਲਾ ਜਿਹੜਾ ਕਿ ਅਜੇ ਚੌਟਾਲਾ ਜਿਹੜਾ ਜੀ ਉਹਦਾ ਮੁੰਡਾ ਹੈ ਜੀ, ਤੇ ਉਹ ਚੌਟਾਲਾ ਦੇ ਛੋਟੇ ਭਰਾ ਦਿਗਵਿਜੇ ਚੌਟਾਲਾ ਨੇ ਸਖਤ ਲਹਿਜੇ ਦੇ ਵਿੱਚ ਕਿਹਾ ਕਿ ਗੋਹਾਨਾ ਰੈਲੀ ਦੇ ਵਿੱਚ ਲੋਕ ਮੁਰਦਾਬਾਦ ਦੇ ਨਾਅਰੇ ਨਹੀਂ ਲਾ ਰਹੇ ਸੀਗੇ। ਜੋ ਜਿੰਦਾਬਾਦ ਹੁੰਦਾ ਉਹਦੇ ਜਿੰਦਾਬਾਦ ਦੇ ਨਾਅਰੇ ਲੱਗਦੇ ਆ, ਬਾਕੀ ਲੀਡਰਸ਼ਿਪ ਦਾ ਕੰਮ ਹੁੰਦਾ ਕਿ ਉਹਨੂੰ ਮੰਨੇ ਜਾਂ ਨਾ ਮੰਨੇ। ਉਹਨਾਂ ਦੇ ਦਿੱਲੀ ਦੇ ਵਿੱਚ ਦਿੱਤੇ ਇਸ ਬਿਆਨ ਤੋਂ ਸਪਸ਼ਟ ਹੈ ਕਿ ਮਾਮਲਾ ਭਖ ਰਿਹਾ ਜੀ। ਇਨੈਲੋ ਨੇ 7 ਅਕਤੂਬਰ ਨੂੰ ਗੋਹਾਨਾ ਦੇ ਵਿੱਚ ਰੈਲੀ ਕੀਤੀ ਸੀ, ਜਦੋਂ ਪਾਰਟੀ ਦੇ ਸੀਨੀਅਰ ਆਗੂ ਅਭੈ ਚੌਟਾਲਾ
ਬੋਲਣ ਲੱਗ ਪਿਆ ਤਾਂ ਰੈਲੀ ਦੇ ਵਿੱਚ ਰੌਲਾ ਰੱਪਾ ਜਿਹੜਾ ਸੀ ਸ਼ੁਰੂ ਹੋ ਗਿਆ। ਕਾਫੀ ਦੇਰ ਨਾ ਮੁੱਕਿਆ। ਅਭੈ ਚੌਟਾਲਾ ਆਪਣੀ ਗੱਲ ਨਾ ਕਹਿ ਸਕਿਆ। ਇਹਨੂੰ ਲੈ ਕੇ ਪਾਰਟੀ ਦੇ ਵਿੱਚ ਤਿੱਖੇ ਮਤਭੇਦ ਜਿਹੜੇ ਸੀ ਉਹ ਸਾਹਮਣੇ ਆ ਗਏ। ਇਸ ਰੈਲੀ ਦੇ ਵਿੱਚ ਲੋਕ ਸਭਾ ਮੈਂਬਰ ਦੁਸ਼ਯੰਤ ਚੌਟਾਲਾ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ, ਜਿੱਥੋਂ ਇਹ ਰੌਲਾ ਜਿਹੜਾ ਜੀ ਉਹ ਵਧਿਆ। ਔਰ ਇੱਕ ਦਿਨ ਪਹਿਲਾਂ ਪਾਰਟੀ ਦੇ ਪ੍ਰਧਾਨ ਓਪੀ ਚੌਟਾਲਾ ਨੇ ਪਾਰਟੀ ਦੇ ਵਿਦਿਆਰਥੀ ਵਿੰਗ ਇਨਸੋ ਨੂੰ ਭੰਗ ਕੀਤਾ ਸੀਗਾ। ਔਰ ਇਹਦੇ ਪ੍ਰਧਾਨ ਦਿਗਵਿਜੇ ਚੌਟਾਲਾ ਉਹ ਕਹਿੰਦੇ ਏਦਾਂ ਤੁਸੀਂ ਭੰਗ ਜਿਹੜਾ ਜੀ ਉਹ ਕਿਵੇਂ ਕਰ ਦਿੱਤਾ। ਇਹ ਕਿਹਾ ਜਾ ਰਿਹਾ ਜੀ ਕਿ ਪਾਰਟੀ ਜਿਹੜੀ ਹੈ ਜੀ ਇਨੈਲੋ ਉਹ ਦੋ ਫਾੜ ਦੇ ਕੰਢੇ ਦੇ ਉੱਤੇ ਪਹੁੰਚ ਗਈ ਆ। ਇੱਕ ਪਾਸੇ ਅਭੈ ਚੌਟਾਲਾ ਆ, ਓਮ ਪ੍ਰਕਾਸ਼ ਚੌਟਾਲਾ ਉਹਦੀ ਮਦਦ ਜਿਹੜੀ ਜੀ ਉਹ ਕਰ ਰਿਹਾ। ਦੂਜੇ ਪਾਸੇ ਅਭੈ ਚੌਟਾਲਾ ਦਾ ਭਤੀਜਾ ਓਮ ਪ੍ਰਕਾਸ਼ ਚੌਟਾਲਾ ਦਾ ਪੋਤਰੇ ਜਿਹੜੇ ਆ ਜੀ ਉਹ ਖੜੇ ਨੇ, ਦੁਸ਼ਯੰਤ ਚੌਟਾਲਾ ਤੇ ਦਿਗਵਿਜੇ ਚੌਟਾਲਾ। ਸੋ ਇਹਨਾਂ ਦੇ ਵੱਲੋਂ ਜਿਹੜਾ ਜੀ ਬਗਾਵਤ ਦਾ ਝੰਡਾ ਚੁੱਕਿਆ ਗਿਆ। ਇਨੈਲੋ ਦੇ ਵਿੱਚ ਜਿਹੜਾ ਯੂਥ ਵਿੰਗ ਆ ਉਹ ਇਹ ਚਾਹੁੰਦਾ ਕਿ ਆਉਂਦੀਆਂ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਦੁਸ਼ਯੰਤ ਚੌਟਾਲਾ ਨੂੰ ਮੁੱਖ ਮੰਤਰੀ ਦੇ ਅਹੁਦੇ ਦੇ ਵੱਲੋਂ ਪ੍ਰੋਜੈਕਟ ਕੀਤਾ ਜਾਵੇ, ਜਦੋਂ ਕਿ ਅਭੈ ਚੌਟਾਲਾ ਆਪਣੇ ਆਪ ਨੂੰ ਜਿਹੜਾ ਜੀ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਜਿਹੜਾ ਜੀ ਉਹ ਮੰਨਦੇ ਆ। ਆਹ ਕਹਾਣੀ ਜਿਹੜੀ ਹੈ ਜੀ ਇੱਥੇ ਸ਼ੁਰੂ ਹੋਈ ਆ ਔਰ ਕਿਸ ਪਾਸੇ ਨੂੰ ਜਾਂਦੀ ਆ ਦੇਖਦੇ ਆ। ਤਪੋ ਰਾਜ ਰਾਜੋ ਨਰਕ। ਪਰ ਜੀ ਕੁਰਸੀਆਂ ਕਿਸ ਤਰ੍ਹਾਂ ਖਿਲਾਰ ਦਿੰਦੀਆਂ, ਪਰਿਵਾਰ ਹੀ ਖਿਲਾਰ ਦਿੰਦੀਆਂ। ਤੇ ਅੱਗੇ ਆਪਾਂ ਅਧਿਆਪਕਾਂ ਦੇ ਐਜੀਟੇਸ਼ਨ ਦੀ ਗੱਲ ਕਰਦੇ ਹਾਂ ਕਿ ਪੰਜਾਬ ਸਰਕਾਰ ਦੇ ਵੀ ਕੋਈ ਜੂੰ ਸਰਕੀ ਕਿ ਨਹੀਂ। ਸੋ ਇਹ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਤੱਕ ਗੱਲ ਪਹੁੰਚੀ ਆ, ਪਹੁੰਚਣ ਨਹੀਂ ਦਿੰਦੇ ਜੀ ਪਹਿਲਾਂ ਤਾਂ ਹੁਣ ਜਿਹੜੀ ਇਹ ਪਹੁੰਚੀ ਆ। ਔਰ ਇਹ ਕਿਹਾ ਜਾ ਰਿਹਾ ਕਿ ਉਹ ਇਸ ਗੱਲ ਤੋਂ ਕਾਫੀ ਪੱਤੇ ਜਾਪਦੇ ਆ ਕਿ ਇੱਕ ਜਿਹੜਾ ਜੀ ਮੋਰਚਾ ਬਰਗਾੜੀ 'ਚ ਲੱਗਿਆ, ਇੱਕ ਮੋਰਚਾ ਪਟਿਆਲੇ 'ਚ ਲੱਗਿਆ। ਪਟਿਆਲੇ ਦਾ ਜਿਹੜਾ ਟੀਚਰਸ ਦਾ ਮੋਰਚਾ ਜੀ ਇਹ ਪਟਿਆਲੇ ਤੱਕ ਸੀਮਿਤ ਨਹੀਂ ਰਿਹਾ, ਇਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜਾ ਜੀ ਉਹ ਫੈਲ ਗਿਆ। ਥਾਂ ਦੇ ਉੱਤੇ ਟੀਚਰ ਜਿਹੜੇ ਆ ਜੀ ਉਹ ਨਿਕਲ ਆਏ ਆ ਇਹਨਾਂ ਟੀਚਰਸ ਦੀ ਹਮਾਇਤ ਦੇ ਉੱਤੇ। ਔਰ ਜਿਹੜੇ ਬਦਕਿਸਮਤੀ ਪੰਜਾਬ ਦੀ ਰਹੀ ਹੈ, ਪਤਾ ਨਹੀਂ ਕਿੱਥੋਂ ਸਾਰੀਆਂ ਪਾਰਟੀਆਂ ਲੱਭ ਕੇ ਲਿਆਉਂਦੀਆਂ ਕਿ ਸਭ ਤੋਂ ਘੱਟ ਪੜ੍ਹੇ ਬੰਦੇ ਨੂੰ ਲਿਆ ਕੇ ਜਿਹੜਾ ਜੀ ਉਹ ਐਜੂਕੇਸ਼ਨ ਮਿਨਿਸਟਰ ਬਣਾਉਂਦੀਆਂ ਨੇ। ਤਕਰੀਬਨ ਇੱਕੋ ਜਿਹੇ ਰਹੇ ਨੇ ਪਿਛਲੇ ਸਾਲਾਂ ਤੋਂ। ਜੇਕਰ ਆਪਾਂ ਗਿਣ ਲਈਏ ਤੋਤਾ ਸਿੰਘ ਹੋਣ, ਉਹ ਸਿਕੰਦਰ ਮਲੂਕਾ ਹੋਵੇ, ਚਾਹੇ ਮੌਜੂਦਾ ਜਿਹੜੇ ਜੀ ਉਹ ਹੋਣ, ਜਿੱਦ ਜਿਹੜੀ ਹੈ ਜੀ ਸਿਆਸਤ ਦੇ ਵਿੱਚ ਜਿੱਦ ਨਹੀਂ ਚੱਲਦੀ। ਹੁਣ ਪੰਜਾਬੀ ਯੂਨੀਵਰਸਿਟੀ ਦਾ ਮਾਮਲਾ ਸੀਗਾ, ਕਹਿੰਦੇ ਸੀਗੇ ਕਿ ਬਹਿ ਕੇ ਹੱਲ ਜਿਹੜਾ ਜੀ ਉਹ ਹੋ ਸਕਦਾ, ਬਿਨਾਂ ਮਤਲਬ ਤੋਂ ਖਲਾਰਾ ਪਾ ਕੇ ਰੱਖ ਛੱਡਿਆ। ਹੁਣ ਗੱਲ ਉਹੀ ਜਿਹੜੀ ਜੀ ਮਨ ਬਣਾ ਕੇ ਉਹਨਾਂ ਨੂੰ ਸਟੂਡੈਂਟ ਨੂੰ ਸਮਝਾ ਕੇ ਤੋਂ ਐਜੂਕੇਸ਼ਨ ਖਤਮ ਹੋ ਗਈ। ਇਹੀ ਗੱਲ ਜਿਹੜੀ ਹੈ ਜੀ ਉਹ ਪਹਿਲੇ ਦਿਨਾਂ ਦੇ ਵਿੱਚ ਬਣਾ ਕੇ ਵੀ ਗੱਲ ਖਤਮ ਕੀਤੀ ਜਾ ਸਕਦੀ ਸੀ। ਬਿਨਾਂ ਗੱਲ ਦੀ ਅੜੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਇਹ ਜਿਹੜੇ 8886 SSA ਰਮਸਾ ਟੀਚਰਸ ਨੇ, ਇਹਨਾਂ ਨੇ ਪੰਜਾਬ ਸਰਕਾਰ ਵੱਲੋਂ 3 ਅਕਤੂਬਰ ਨੂੰ ਕੈਬਨਿਟ ਦੇ ਵਿੱਚ ਪਾਸ ਕੀਤੀ ਗਈ ਰੈਗੂਲਰਾਈਜੇਸ਼ਨ ਪਾਲਿਸੀ ਨੂੰ ਸਿਰੇ ਤੋਂ ਨਾ ਕਰਤੀ ਆ। ਔਰ ਇਹ ਸਾਰੇ ਦੇ ਸਾਰੇ ਜਿਹੜੇ ਆ ਜੀ ਉਹ ਡਟੇ ਹੋਏ ਆ। ਔਰ ਇਹ ਟੀਚਰਾਂ ਦਾ ਇਹ ਕਹਿਣਾ ਹੈ ਕਿ ਜੇ ਤੁਹਾਨੂੰ 10 ਸਾਲਾਂ ਦੇ ਵਿੱਚ ਪਰਖ ਨਾ ਹੋਈ ਕਿ ਕਿਹੜੇ ਟੀਚਰ ਸਹੀ ਨੇ, ਤੇ ਅਗਲੇ 3 ਸਾਲਾਂ ਦੇ ਵਿੱਚ ਤੁਸੀਂ ਕੀ ਪਰਖ ਕਰ ਲਓਗੇ। ਕਿਉਂਕਿ ਸਰਕਾਰ ਇਹ ਕਹਿੰਦੀ ਆ ਕਿ 3 ਸਾਲ ਤੁਸੀਂ ਬਈ 42,000 ਦੇ ਉੱਤੇ ਨਹੀਂ 15,000 ਦੇ ਉੱਤੇ ਕੰਮ ਕਰੋਗੇ। 3 ਸਾਲਾਂ 'ਚ ਅਸੀਂ ਜਾਂਚ ਪਰਖ ਕਰਾਂਗੇ ਟੀਚਰ ਕਿਹੜੇ ਸਹੀ ਹੈ। ਕਿਉਂਕਿ 10 ਸਾਲ ਤੋਂ ਜਿਹੜੇ ਆ ਜੀ ਉਹ ਲੱਗੇ ਹੋਏ ਆ। ਜਿਨ੍ਹਾਂ ਨੇ ਰੱਖੇ ਸੀ, ਜਿਨ੍ਹਾਂ ਨੇ ਪੁਆੜਾ ਪਾਇਆ, ਹੁਣ ਉਹ ਵੀ ਇਹਨਾਂ ਟੀਚਰ ਦੀ ਹਮਾਇਤ ਦੇ ਉੱਤੇ ਕਹਿੰਦੇ ਆ ਕਿ ਅਸੀਂ ਟੀਚਰ ਦੇ ਜਿਹੜਾ ਜੀ ਉਹ ਨਾਲ ਆ, ਜਦੋਂ ਕਿ ਪੁਆੜਾ ਉਹਨਾਂ ਦਾ ਪਹਿਲਾਂ ਜਿਹੜਾ ਉਹ ਪਾਇਆ ਹੋਇਆ। ਜਿਹੜੇ OP ਸੋਨੀ ਨੇ ਸਿੱਖਿਆ ਮੰਤਰੀ, ਉਹ ਕਹਿੰਦੇ ਸਾਰੇ ਜਿਹੜੇ ਅਧਿਆਪਕ ਹੈ ਕੰਟਰੈਕਟ ਬੇਸ ਦੇ ਉੱਤੇ ਸੁਸਾਇਟੀਆਂ ਨੇ ਭਰਤੀ ਕੀਤੇ ਸੀਗੇ, ਰੈਗੂਲਰ ਹੋਣ ਦੀ ਪ੍ਰਕਿਰਿਆ ਇਹੀ ਹੈ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਸਾਂਝਾ ਅਧਿਆਪਕ ਮੋਰਚਾ ਇਹਨਾਂ ਦੇ ਨੇਤਾਵਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਹੀ ਇਸ ਪਾਲਿਸੀ ਨੂੰ ਮਨਜ਼ੂਰ ਕੀਤਾ ਗਿਆ ਸੀਗਾ। ਉਹ ਕਹਿੰਦੇ ਕਿ ਹੁਣ ਕੁਝ ਜਿਹੜੇ ਨੇਤਾ ਨੇ ਉਹ ਟੀਚਰਸ ਨੂੰ ਗੁੰਮਰਾਹ ਕਰ ਰਹੇ ਆ। ਪਤਾ ਨਹੀਂ ਕਿਹੜੇ ਨੇਤਾ ਜਿਹੜੇ ਜੀ ਉਹ ਟੀਚਰਸ ਨੂੰ ਗੁੰਮਰਾਹ ਕਰ ਰਹੇ ਆ। ਅਜੇ ਵੀ ਸਰਕਾਰ ਅਸਲੀਅਤ ਨੂੰ ਸਮਝਣ ਨੂੰ ਤਿਆਰ ਨਹੀਂ ਗੀ। ਏਡੇ ਮਹਿੰਗਾਈ ਦੇ ਸਮੇਂ ਦੇ ਵਿੱਚ 42,000 ਤਨਖਾਹ ਛੱਡ ਕੇ ਤੁਸੀਂ 15,000 ਜਿਹੜੀ ਜੀ ਉਹ ਕਰ ਦਿੱਤੀ। ਇਹੋ ਜਿਹੀ ਪਾਲਿਸੀ ਤਾਂ ਕਿਤੇ ਵੀ ਜਿਹੜੀ ਉਹ ਦਿਸਦੀ ਨਹੀਂ ਗੀ। ਹੁਣ ਇਹਨਾਂ ਟੀਚਰਸ ਨੂੰ ਜਿਹੜੀ ਆ ਜੀ ਉਹ ਆਸ ਇਹ ਹੈ ਕਿ ਮੁੱਖ ਮੰਤਰੀ ਸ਼ਾਇਦ ਜਿਹੜਾ ਜੀ ਉਹਨਾਂ ਨੂੰ ਸੱਦਣ ਤੇ ਇਸ ਸੱਦਣ ਤੋਂ ਬਾਅਦ ਜਿਹੜਾ ਜੀ ਉਹਨਾਂ ਦੀ ਗੱਲ ਜਿਹੜੀ ਹੈ ਜੀ ਕਮ ਸੇ ਕਮ ਜਿਹੜੀ ਉਹ ਸੁਣਨਗੇ, ਜਿਹਦੀ ਆਸ ਜਿਹੜੀ ਉਹ ਕੀਤੀ ਜਾ ਰਹੀ ਹੈ। ਸ਼ਾਇਦ ਉਹਨਾਂ ਦੀ ਸੁਣਵਾਈ ਜਿਹੜੀ ਜੀ ਉਹ ਹੋ ਜੇ। ਹਾਂ, ਇੰਨਾ ਜ਼ਰੂਰ ਹੈ ਕਿ ਇਸ ਵੇਲੇ ਜਿਹੜਾ ਹੈ ਜੀ ਉਹ ਚੁਫੇਰੇ ਇਹਨਾਂ ਦਾ ਚਰਚਾ ਜਿਹੜਾ ਜੀ ਉਹ ਵੱਡੇ ਪੱਧਰ ਦੇ ਉੱਤੇ ਹੈ।
ਖਾਸ ਤੌਰ ਦੇ ਉੱਤੇ ਇੱਥੇ ਪਟਿਆਲੇ ਦੇ ਵਿੱਚ ਲੱਗਿਆ ਜਿਹੜਾ ਜੀ ਉਹ ਮੋਰਚਾ ਲੋਕਾਂ ਦੇ ਵਾਸਤੇ ਇੱਕ ਜਿਹੜਾ ਜੀ ਉਹ ਖਿੱਚ ਤਾਂ ਬਣ ਰਿਹਾ। ਜਿਸ ਜਗ੍ਹਾ ਦੇ ਉੱਤੇ ਲੱਗਿਆ ਦੂਖ ਨਿਵਾਰਨ ਗੁਰਦੁਆਰੇ ਦੇ ਬਿਲਕੁਲ ਸਾਹਮਣੇ, ਉਹ ਮੇਨ ਰਸਤਾ ਹੈ ਜੀ ਸ਼ਹਿਰ ਦੇ ਅੰਦਰ ਐਂਟਰ ਕਰਨ ਦੇ ਵਾਸਤੇ ਔਰ ਬਾਹਰ ਜਿਹੜਾ ਉਹ ਜਾਣ ਦੇ ਵਾਸਤੇ। ਜੋ ਲੋਕ ਜਿਹੜੇ ਨੇ ਜੀ ਉੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਟੀਚਰ ਜਿਹੜੇ ਆ ਉਹਨਾਂ ਨੂੰ ਸਹਿਯੋਗ ਵੀ ਦੇ ਰਹੇ ਆ ਜੀ। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਬੈਂਸ ਭਰਾਵਾਂ ਨੂੰ ਸੇਖਵਾਂ ਦੀ ਜਿਹੜੀ ਮੀਟਿੰਗ ਆ ਉਸ ਤੋਂ ਬਾਅਦ ਬੜੀਆਂ ਕਿਆਸ ਅਰਾਈਆਂ ਚੱਲ ਰਹੀਆਂ। ਕੁਝ ਟੁੱਟ ਭੱਜ ਪੰਜਾਬ ਦੇ ਵਿੱਚ ਜਾਰੀ ਹੈ। ਕਿਆਸ ਅਰਾਈਆਂ ਦਾ ਦੌਰ ਜਿਹੜਾ ਜੀ ਉਹ ਜਾਰੀ ਹੈ। ਕੋਈ ਕੁਛ ਆਖੀ ਜਾਂਦਾ, ਕੋਈ ਕੁਛ ਆਖੀ ਜਾਂਦਾ। ਆਪੋ ਆਪਣੇ ਸੂਤਰ ਹਰੇਕ ਜਿਹੜੇ ਜੀ ਉਹ ਪੱਤਰਕਾਰ ਦੇ ਹੁੰਦੇ ਆ, ਉੱਥੋਂ ਤਾਂ ਉਹਨੂੰ ਸਾਰੀ ਦਿਹਾੜੀ ਜਿਹੜੀਆਂ ਨਾ ਜੀ ਉਹ ਖਬਰਾਂ ਹੀ ਇਹ ਨੇ ਸਵੇਰ ਤੋਂ ਸ਼ਾਮ ਤੱਕ। ਕਿਤੋਂ ਜਿਹੜਾ ਜੀ ਉਹ ਇਹ ਸੁਨੇਹਾ ਆ ਜਾਂਦਾ ਕਿ ਫਲਾਨੇ ਜਗ੍ਹਾ ਉੱਤੇ ਫਲਾਨੇ ਮੀਟਿੰਗ ਹੋ ਗਈ, ਹੁਣ ਇੱਥੇ ਮੀਟਿੰਗ ਜਿਹੜੀ ਹੋ ਗਈ, ਇੱਥੋਂ ਆਹ ਹੋ ਗਿਆ, ਆਹ ਜਿਹੜਾ ਇੱਧਰ ਨੂੰ ਆ ਸਕਦਾ, ਬੀਜੇਪੀ ਆਹ ਕਰ ਰਹੀ ਹੈ, ਅਕਾਲੀ ਦਲ ਆਹ ਕਰ ਰਿਹਾ, ਇੱਥੋਂ ਆਹ ਨੇਤਾ ਜਿਹੜਾ ਜੀ ਉਹ ਮਿਲ ਰਿਹਾ। ਇਹ ਕਿਉਂਕਿ ਕਨਸੋਆਂ ਨੇ ਜਿੰਨੀ ਦੇਰ ਤੱਕ ਕੋਈ ਸੋਲਿਡ ਜਿਹੜਾ ਜੀ ਮੈਚੋਰ ਹੋ ਕੇ ਗੱਲ ਨਹੀਂ ਨਿਕਲਦੀ ਉਨੀ ਦੇਰ ਤੱਕ ਤਾਂ ਕੋਈ ਗੱਲ ਜਿਹੜੀ ਜੀ ਉਹ ਨਹੀਂ ਕੀਤੀ ਜਾ ਸਕਦੀ। ਪਰ ਕਿਉਂਕਿ ਲੋਕਾਂ ਦਾ ਇੰਟਰਸਟ ਜਿਹੜਾ ਜੀ ਉਹ ਬਣਿਆ ਹੋਇਆ ਕਿ ਪੰਜਾਬ ਦੇ ਵਿੱਚ ਬਦਲ ਰਹੀਆਂ ਪਰਿਸਥਿਤੀਆਂ ਦੇ ਵਿੱਚ ਕੀ ਬਣੂਗਾ, ਇਸ ਕਰਕੇ ਹਰ ਜਿਹੜੀ ਖਬਰ ਹੈ ਜੀ ਉਹਨੂੰ ਨੇੜੇ ਤੋਂ ਨਿਗਾਹ ਜਿਹੜੀ ਲੋਕ ਵੀ ਰੱਖ ਰਹੇ ਆ। ਔਰ ਇੱਕ ਮੀਟਿੰਗ ਜਿਹੜੀ ਜੀ ਉਹ ਹੋਈ ਦੱਸੀ ਜਾਂਦੀ ਹੈ ਜਿਹਨੇ ਇੱਕ ਨਵੀਂ ਚਰਚਾ ਜਿਹੜੀ ਹੈ ਜੀ ਉਹ ਛੇੜੀ ਆ। ਇਹ ਮੀਟਿੰਗ ਜਿਹੜੀ ਹੈ ਜੀ ਇਹ ਬੈਂਸ ਭਰਾਵਾਂ ਦੇ ਵਿੱਚੋਂ ਇੱਕ ਸਿਮਰਜੀਤ ਸਿੰਘ ਬੈਂਸ ਤੇ ਜਿਹੜੇ ਅਕਾਲੀ ਦਲ ਦੇ ਵਿੱਚੋਂ ਬਗਾਵਤ ਦਾ ਝੰਡਾ ਚੁੱਕਣ ਵਾਲੇ ਜਿਹੜੇ ਸੇਵਾ ਸਿੰਘ ਸੇਖਵਾਂ, ਉਹਨਾਂ ਦੇ ਵਿਚਾਲੇ ਬੰਦ ਕਮਰਾ ਮੀਟਿੰਗ ਜਿਹੜੀ ਹੈ ਜੀ ਉਹ ਹੋਈ ਦੱਸੀ ਜਾਂਦੀ ਆ। ਕਿਉਂਕਿ ਬੈਂਸ ਭਰਾ ਜਿਹੜੇ ਨੇ ਉਹ ਕਿਸੇ ਟਾਈਮ ਅਕਾਲੀ ਦਲ ਦੇ ਨਾਲ ਵੀ ਰਹੇ ਨੇ, ਸਿਮਰਜੀਤ ਸਿੰਘ ਮਾਨ ਹੋਰਾਂ ਵਾਲੇ ਦੇ ਨਾਲ, ਔਰ ਫਿਰ ਉਹ ਉੱਥੋਂ ਛੱਡ ਕੇ ਚਲੇ ਗਏ ਜੀ ਅਕਾਲੀ ਦਲ ਬਾਦਲ ਦੇ ਵਿੱਚ। ਉੱਥੋਂ ਉਹਨਾਂ ਦੇ ਪਾਸੇ ਹੋਣ ਦਾ ਕਾਰਨ ਜਿਹੜਾ ਜੀ ਉਹ ਮਾਝੇ ਦਾ ਜਰਨੈਲ ਅਖਾਉਂਦਾ ਜਿਹੜਾ ਵਿਅਕਤੀ ਉਹ ਰਿਹਾ। ਔਰ ਜਿਹੜਾ ਸੇਵਾ ਸਿੰਘ ਸੇਖਵਾਂ ਆ ਉਹਦਾ ਵੀ ਇੱਕ ਖੜਕਾ ਜਿਹੜਾ ਜੀ ਉਹ ਮਾਝੇ ਦੇ ਉਸ ਆਪਣੇ ਬਣੇ ਜਰਨੈਲ ਦੇ ਨਾਲ ਹੀ ਆ। ਸੋ ਦੋਨਾਂ ਦਾ ਜਿਹੜਾ ਜੀ ਉਹ ਦੁਸ਼ਮਣ ਇੱਕ ਹੈ। ਇਸ ਕਰਕੇ ਇਹ ਮੀਟਿੰਗ ਜਿਹੜੀ ਹੈ ਜੀ ਇਹਨੂੰ ਨੇੜੇ ਤੋਂ ਜਿਹੜਾ ਜੀ ਉਹ ਦੇਖਿਆ ਜਾ ਰਿਹਾ। ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੋਨਾਂ ਦੀ ਜਿਹੜੀ ਮੀਟਿੰਗ ਹੈ ਉਹ ਕਿਤੇ ਨਾ ਕਿਤੇ ਮਾਝੇ ਦਾ ਜਿਹੜਾ ਇਸ ਵੇਲੇ ਬਾਗੀ ਧੜਾ ਹੈ ਅਕਾਲੀਆਂ ਦਾ, ਉਹਨਾਂ ਨੂੰ ਇਕਜੁੱਟ ਕਰਕੇ ਇਹਦੇ ਵਿੱਚ ਬੈਂਸ ਭਰਾਵਾਂ ਦੀ ਕੀ ਸ਼ਮੂਲੀਅਤ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਇਹ ਸਵਾਲ ਜਿਹੜੇ ਆ ਜੀ ਉਹ ਲੱਗ ਰਹੇ। ਜਿਵੇਂ ਮੈਂ ਸਟਾਰਟਿੰਗ ਦੱਸਿਆ ਕਿ ਕਿਆਸ ਅਰਾਈਆਂ ਨੇ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਚੱਲ ਰਹੀਆਂ ਨੇ, ਮੈਚੋਰ ਹੁੰਦੀਆਂ ਨੇ ਨਹੀਂ ਹੁੰਦੀਆਂ, ਇਹ ਬਾਅਦ ਵਾਲੀ ਜਿਹੜੀ ਗੱਲ ਹੈ। ਪਰ ਇੰਨਾ ਜ਼ਰੂਰ ਹੈ ਕਿ ਆਮ ਲੋਕਾਂ ਦਾ ਇੰਟਰਸਟ ਜਿਹੜਾ ਵੀ ਜਿਹੜੇ ਪੰਜਾਬ ਦੀ ਸਿਆਸਤ ਨੂੰ ਜਾਣਨਾ ਚਾਹੁੰਦੇ ਆ ਉਹਨਾਂ ਦਾ ਇਹ ਜ਼ਰੂਰ ਜਿਹੜਾ ਜੀ ਬਣਿਆ ਹੋਇਆ ਕਿ ਕੌਣ ਕਿਹਦੇ ਨਾਲ ਗੱਲ ਕਰਦਾ ਹੈ ਔਰ ਉਸ ਗੱਲਬਾਤ ਦੇ ਵਿੱਚੋਂ ਕੀ ਨਿਕਲਦਾ ਹੈ। ਇਹ ਸਮਝਿਆ ਜਾ ਸਕਦਾ ਹੈ ਕਿ ਅਗਲੇ ਕੁਛ ਹਫ਼ਤੇ ਜਿਹੜੇ ਆ ਜੀ ਕੁਛ ਦਿਨ ਜਿਹੜੇ ਆ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਾਫੀ ਜਿਹੜੇ ਜੀ ਉਹ ਉਸਲ ਵੱਟੇ ਵਾਲੇ ਹੋਣਗੇ। ਕੋਈ ਕਿਸੇ ਪਾਸੇ ਜਾਊਗਾ, ਕੋਈ ਕਿਸੇ ਪਾਸੇ ਆਊਗਾ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਾਨੂੰ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।